ਸ਼੍ਰੀ ਅਕਾਲ ਜੀ, ਮੈਂ ਹਾਂ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਤੇ ਇੰਡੋਸ ਟੀਵੀ ਦੀ ਟੀਮ ਅੱਜ ਜਿੱਥੇ ਪਹੁੰਚੀ ਆ ਉਹ ਹੈ ਨੌਰਥ ਸਾਈਡ ਦੇ ਵਿੱਚ ਮੇਲਾ ਤੀਆਂ ਦਾ ਜਿਹੜਾ ਚੱਲ ਰਿਹਾ। ਅੱਜ ਮੇਲਾ ਪੰਜਾਬਣਾ ਦਾ ਇਹਦਾ ਨਾਮ ਹੈ ਤੇ ਅਰਬਨ ਪੇਂਡੂ ਦੀ ਟੀਮ ਵੱਲੋਂ ਇਹ ਮੇਲਾ ਕਰਵਾਇਆ ਗਿਆ। ਨੌਰਥ ਸਾਈਡ ਦੇ ਵਿੱਚ ਮੇਲਾ ਭਰਨਾ ਬਹੁਤ ਵੱਡੀ ਅਚੀਵਮੈਂਟ ਹੈ ਜੋ ਕਿ ਅਰਬਨ ਪੇਂਡੂ ਦੀ ਟੀਮ ਨੇ ਅਚੀਵ ਕੀਤੀ ਹੈ। ਨਾਰਮਲੀ ਨਾਰਥ ਬ੍ਰਿਸਬੇਨ ਵਾਲੇ ਸਾਰੇ ਸਾਊਥ ਦੇ ਵਿੱਚ ਚਲੇ ਜਾਂਦੇ ਪਰ ਸਾਊਥ ਵਾਲੇ ਨਾਰਥ ਦੇ ਵਿੱਚ ਨਹੀਂ ਆਉਂਦੇ, ਔਰ ਨਾਰਥ ਦੇ ਵਿੱਚ ਕੋਈ ਮੇਲਾ ਕਰਾਇਆ ਜਾਵੇ ਤੇ ਇੰਨਾ ਜ਼ਿਆਦਾ ਖਚਾ ਖਚ ਭਰਿਆ ਹੋਵੇ ਉਮੀਦ ਤੋਂ ਵੀ ਦੁੱਗਣਾ। ਤੇ ਮੈਂ ਅੱਜ ਇੱਥੇ ਆਇਆ, ਦੇਖਦੇ ਹਾਂ ਕਿ ਕਿਵੇਂ ਦਾ ਰਿਵਿਊ ਰਹਿੰਦੇ ਨੇ ਲੋਕਾਂ ਦੇ। ਤੇ ਨਾਲ ਇੱਥੇ ਸਾਨੂੰ ਸੁਣਨ ਨੂੰ ਮਿਲ ਰਹੇ ਨੇ ਮੰਨਤ ਨੂਰ ਤੇ ਨਾਲ ਉਹਨਾਂ ਦਾ ਸਭ ਤੋਂ ਵੱਡੀ ਆਵਾਜ਼ ਜਿਹੜੀ ਕਿ ਤੁਸੀਂ ਬਹੁਤ ਟਾਈਮ ਤੋਂ ਸੁਣਦੇ, ਜੇ ਤੁਸੀਂ 90 ਬੌਰਨ ਹੋ ਤਾਂ ਤੁਸੀਂ ਉਹਨਾਂ ਦੀ ਆਵਾਜ਼ ਬਹੁਤ ਸੁਣੀ ਹੋਣੀ ਹੈ, ਸੁਦੇਸ਼ ਕੁਮਾਰੀ ਜੀ। ਤੇ ਮੈਂ ਬਹੁਤ ਇੰਜੋਏ ਕਰਨ ਵਾਲਾ ਤੇ ਅੰਦਰ ਚੱਲ ਰਹੇ ਨੇ ਪ੍ਰੋਗਰਾਮ ਤੇ ਆਓ ਦੇਖਦੇ ਹਾਂ। ਦੇਖੋ ਮੈਂ ਤੁਹਾਨੂੰ ਕਿਸੇ ਨੂੰ ਨਹੀਂ ਜਾਣਦੀ, ਸਾਰੀਆਂ ਭੈਣਾਂ ਆਪਾਂ ਜਾਂ ਵਿੱਚੋਂ ਜਾਣਦੇ ਵੀ ਹੋਵਾਂਗੇ। ਅਸੀਂ ਰੈਂਡਮਲੀ ਜਿਹੜਾ ਚਿਹਰਾ ਸਾਡੇ ਲੱਗਿਆ ਵੀ ਹਾਂ ਸੰਧਾਰਾ ਦੇਣਾ ਅਸੀਂ ਪਿਕ ਕਰਾਂਗੇ। ਤੇ ਮੇਰੇ ਨਾਲ ਨੇ ਮੇਰੀਆਂ ਦੋ ਭੈਣਾਂ ਫੈਬੂਲਸ ਫੈਸ਼ਨ ਪੁਆਇੰਟ ਤੋਂ ਜਤਿੰਦਰ, ਉਹਦੇ ਕੋਲੇ ਦੋ ਗਿਫਟ ਨੇ, ਇਹ ਵੀ ਕੁੜੀਆਂ ਨੂੰ ਅਸੀਂ ਪਿਕ ਕਰਕੇ ਦੇਵਾਂਗੇ। ਤੇ ਫਿਰ ਮੇਰੇ ਨਾਲ ਮੇਰੀ ਵੱਡੀ ਭੈਣ ਅਮਨਪ੍ਰੀਤ ਮਾਨ ਖਹਿਰਾ ਜੋ ਯੂਨੀਕ ਕ੍ਰੀਏਸ਼ਨ ਤੋਂ, ਉਹਨਾਂ ਕੋਲ ਬਹੁਤ ਸੋਹਣੇ ਸੋਹਣੇ ਗਿਫਟ ਨੇ। ਕੁੜੀਓ ਪਿਆਰ ਹੋ, ਤਾੜੀਆਂ ਮਾਰ ਕੇ ਦੱਸ ਦੋ ਪਿਆਰ ਹੋ। ਉਹਨਾਂ ਕੋਲ ਬਹੁਤ ਸੋਹਣੇ ਸੋਹਣੇ ਗਿਫਟ ਨੇ। ਕੁੜੀਓ ਪਿਆਰ ਹੋ, ਤਾੜੀਆਂ ਮਾਰ ਕੇ ਦੱਸ ਦੋ ਪਿਆਰ ਹੋ। ਮਾਤਾਵਾਂ ਬੱਚੀਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਤੁਹਾਡਾ ਪਿਆਰ ਹੀ ਮੈਨੂੰ ਖਿੱਚ ਕੇ ਲਿਆਇਆ ਹੈ। ਕੌਣ ਕੌਣ ਮੇਰੀ ਆਵਾਜ਼ ਨੂੰ ਪਿਆਰ ਕਰਦਾ ਹੈ? ਕਿਆ ਬਾਤ, ਕਿਆ ਬਾਤ। ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਦਾ ਧੰਨਵਾਦ। ਇਹ ਤੁਹਾਡਾ ਪਿਆਰ ਮੈਨੂੰ ਫਸਟ ਟਾਈਮ ਆਸਟ੍ਰੇਲੀਆ ਦੀ ਧਰਤੀ ਤੇ ਮੈਂ ਪਹੁੰਚੀ ਹਾਂ। ਅਰਬਨ ਪੇਂਡੂ ਪ੍ਰੋਡਕਸ਼ਨ, ਮੇਰੇ ਵੀਰ ਬੰਟੀ ਜੀ।
ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰੇ। ਹੁਣ ਸਾਡੇ ਨਾਲ ਹੈਰੀ ਭਾਜੀ ਦੱਸਣਗੇ ਕਿ ਕਿਵੇਂ ਦਾ ਭਾਜੀ ਅੱਜ ਦਾ ਪ੍ਰੋਗਰਾਮ ਤੁਹਾਡੇ ਹਿਸਾਬ ਦੇ ਨਾਲ। ਪ੍ਰੋਗਰਾਮ ਬਹੁਤ ਵਧੀਆ ਜੀ, ਤੁਹਾਡੇ ਸਾਹਮਣੇ ਹੀ ਹੈ ਸਾਰਾ, ਇੰਨੀ ਧਮਕ ਪੈ ਰਹੀ ਹੈ ਜੀ। ਸੋ ਸੁਦੇਸ਼ ਕੁਮਾਰੀ ਜੀ ਨੇ ਬਾ ਕਮਾਲ ਗਾਇਆ ਜੀ, ਤੇ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਸੀ ਵੀ ਇਹ ਤੋਂ ਵਧੀਆ ਕੋਈ ਹੋਰ ਗਾ ਨਹੀਂ ਸਕਦਾ, ਪਰ ਜਦੋਂ ਹੁਣ ਮੰਨਤ ਨੂਰ ਆਈ ਹੈ, ਕਿਆ ਹੀ ਬਾਤਾਂ ਨੇ ਜੀ, ਕਿਆ ਮਿਠਾਸ ਹੈ, ਕਿਆ ਸੁਰ ਹੈ ਜੀ, ਕਿਆ ਗੱਲਬਾਤ ਹੈ। ਸੋ ਸਾਰੇ ਬਹੁਤ ਪਰਫਾਰਮੈਂਸ ਜਿਹੜੀਆਂ ਸਾਰੀਆਂ ਵਧੀਆ ਹੋ ਰਹੀਆਂ ਨੇ ਜੀ, ਬਹੁਤ ਵਧੀਆ। ਤੇ ਆਡੀਅנס ਆਪਣੇ ਆਪ 'ਚ ਤੁਹਾਨੂੰ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਕਿਵੇਂ ਮੇਲਾ ਲੱਗਿਆ ਹੋਇਆ ਜੀ ਸਟੇਜ ਦੇ ਆਲੇ ਦੁਆਲੇ। ਤੇ ਬਾਰ-ਬਾਰ ਜਿਹੜੇ ਐਂਕਰਸ ਨੇ, ਜਿਹੜੇ ਸਟੇਜ ਆਰਗੇਨਾਈਜ਼ਰਸ ਨੇ, ਉਹ ਬਾਰ-ਬਾਰ ਕਹਿ ਰਹੇ ਨੇ ਜੀ ਵੀ ਪਲੀਜ਼ ਥੋੜ੍ਹੀ ਜਿਹੀ ਐਕਸਾਈਟਮੈਂਟ ਘੱਟ ਕਰੋ, ਬਿਕੋਜ਼ ਸਿੰਗਰਾਂ ਨੇ ਗਾਉਣਾ ਹੈ ਤੇ ਸਾਰਿਆਂ ਦਾ ਐਂਟਰਟੇਨਮੈਂਟ ਕਰਨਾ ਹੈ। ਪਰ ਐਕਸਾਈਟਮੈਂਟ ਇੰਨੀ ਜ਼ਿਆਦਾ ਹੈ ਜੀ ਸਾਰੀ ਲੇਡੀਜ਼ 'ਚ ਕਿ ਉਹ ਬਾਰ-ਬਾਰ ਸਟੇਜ ਦੇ ਉੱਤੇ, ਬਾਰ-ਬਾਰ ਸਟੇਜ ਦੇ ਨੇੜੇ ਤੇੜੇ ਆਉਂਦੇ ਨੇ। ਪਿਆਰ ਹੈ ਜੀ ਉਹ ਓਬਵੀਅਸਲੀ ਆਡੀਅנס ਦਾ, ਤੇ ਇੰਨੀ ਸੋਹਣੀ ਆਵਾਜ਼, ਇੰਨੀ ਬੁਲੰਦ ਆਵਾਜ਼, ਤੇ ਬਹੁਤ ਸੋਹਣਾ ਚੱਲ ਰਿਹਾ ਜੀ ਪ੍ਰੋਗਰਾਮ ਜੀ। ਭਾਈ ਮੈਂ ਵੈਸੇ ਕਹੂੰਗਾ ਨਾ ਵੀ ਕੁਰਸੀਆਂ ਤੇ ਤਾਂ ਬਾਅਦ ਚ ਉੱਠੇ ਆ, ਪਹਿਲਾਂ ਤੁਸੀਂ ਠਾਲ ਤੇ ਸੀ ਕੁਰਸੀਆਂ ਤੋਂ। ਨਹੀਂ ਚਲੋ, ਪਰਫਾਰਮੈਂਸਿਸ ਸੀਗੀਆਂ ਜੀ ਬੱਚਿਆਂ ਦੀਆਂ, ਪਰਫਾਰਮੈਂਸਿਸ ਜਿਵੇਂ ਰਿਚ ਵਿਰਸਾ ਅਕੈਡਮੀ ਵੱਲੋਂ ਵੀ ਸੀਗੀਆਂ, ਪਰ ਹਾਲ ਬਹੁਤ ਸੋਹਣਾ ਜੀ, ਅਰੇਂਜ ਬਹੁਤ ਸੋਹਣਾ ਹੈ, ਖਾਣ ਪੀਣ ਦਾ ਅਰੇਂਜਮੈਂਟ, ਸਟਾਲਸ ਦਾ, ਤੇ ਜਿਹੜੇ ਪਰਫਾਰਮਰਸ ਦੇ ਰੈਡੀ ਹੋਣ ਵਾਸਤੇ ਰੂਮ ਸੀਗੇ ਜੀ, ਉਹ ਬਹੁਤ ਸੋਹਣੇ ਸੀਗੇ। ਸੋ ਸਾਰਾ ਹੀ ਇਵੈਂਟ ਬਹੁਤ ਹੀ ਵਧੀਆ, ਬੜੇ ਸਮੂਥ ਤਰੀਕੇ ਨਾਲ ਚੱਲ ਰਿਹਾ ਹੈ, ਵੈਲ ਆਰਗੇਨਾਈਜ਼ਡ ਹੈ ਜੀ। ਇਸ ਵਕਤ ਜੋ ਮੇਰੇ ਨਾਲ ਖੜੇ ਨੇ ਮਿਸ ਆਸਟ੍ਰੇਲੀਆ ਲੈਗੇਸੀ ਇੰਟਰਨੈਸ਼ਨਲ 2025 ਵਿਨਰ, ਤੇ ਉਹ ਇੱਕ ਪੰਜਾਬਣ ਨੇ, ਇਸ ਕਰਕੇ ਬਹੁਤ ਜ਼ਿਆਦਾ ਮਾਣ ਦੀ ਗੱਲ, ਤੇ ਸਾਨੂੰ ਪ੍ਰਾਊਡ ਫੀਲ ਹੋ ਰਿਹਾ ਇਹਨਾਂ ਦੇ ਨਾਲ ਖੜੇ ਹੋਏ। ਸਤਿ ਸ਼੍ਰੀ ਅਕਾਲ ਪਰਨੀਤ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਮੁਬਾਰਕਾਂ ਤੁਹਾਨੂੰ ਟਾਈਟਲ ਦੇ ਲਈ, ਤੇ ਅੱਜ ਤੁਸੀਂ ਇਸ ਜਗ੍ਹਾ ਤੇ ਉੱਤੇ ਆਏ ਹੋ, ਤੇ ਅੱਜ ਤੁਹਾਨੂੰ ਸਟੇਜ ਦੇ ਉੱਤੇ ਮਤਲਬ ਸਨਮਾਨਿਤ ਵੀ ਕੀਤਾ ਗਿਆ ਆ। ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਡੀਅנס ਨੂੰ? ਤੁਸੀਂ ਤਾਂ ਉੱਥੇ ਬੋਲਿਆ, ਪਰ ਸਾਡੀ ਇੱਥੇ ਜਿਹੜੀ ਆਡੀਅנס ਟੀਵੀ ਦੇ ਰਾਹੀਂ ਦੇਖ ਰਹੀ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੂੰਗੀ ਵੀ ਸਾਰਿਆਂ ਦੀ ਸਪੋਰਟ ਕਰਕੇ ਇਹ ਸਾਰਾ ਕੁਝ ਹੋਇਆ ਹੈ, ਤੇ ਮੈਂ ਜਿੰਨਾ ਵੀ ਕਰ ਸਕੂੰਗੀ ਆਪਣੀ ਪੰਜਾਬੀ ਕਮਿਊਨਿਟੀ ਦਾ ਨਾਂ ਅੱਗੇ ਲੈ ਕੇ ਜਾਊਂਗੀ, ਭਾਵੇਂ ਇੰਟਰਨੈਸ਼ਨਲ ਸਟੇਜ ਆ ਜਾਂ ਆਸਟ੍ਰੇਲੀਆ ਦਾ ਸਟੇਜ ਆ, ਤੇ ਨਾਮ ਜ਼ਰੂਰ ਰੋਸ਼ਨ ਕਰੂੰਗੀ ਪੰਜਾਬ ਦਾ। ਜਦੋਂ ਤੁਸੀਂ ਜਿੱਤੇ ਉੱਥੇ ਤੁਸੀਂ ਦਲਜੀਤ ਦੋਸਾਂਝ ਵਾਲਾ ਟਾਈਟ ਬੋਲਿਆ ਨਹੀਂ ਕਿ ਵੀ ਪੰਜਾਬੀ ਆ ਗਏ ਓਏ? ਕੈਪਸ਼ਨ ਜ਼ਰੂਰ ਪਾਇਆ ਸੀ ਇੰਸਟਾਗ੍ਰਾਮ ਤੇ, ਪਰ ਨਹੀਂ। ਅੱਛਾ, ਤੇ ਮਤਲਬ ਕਿੱਦਾਂ ਦਾ ਰਹਿੰਦਾ ਹੈ ਜਦੋਂ ਇਹ ਤੁਸੀਂ ਇਦਾਂ ਦੇ ਮਤਲਬ ਕੰਪੀਟੀਸ਼ਨ ਜਾਂ ਇਸ ਜਾਂਦੇ ਹੋ, ਤੇ ਉੱਥੇ ਕੀ ਮਾਹੌਲ ਹੁੰਦਾ? ਤੁਹਾਨੂੰ ਲੱਗਦਾ ਕਿ ਵੀ ਪੰਜਾਬੀਆਂ ਦੇ ਨਾਲ ਕੋਈ ਪਾਰਸ਼ੈਲਿਟੀ ਜਾਂ ਇਹੋ ਜਿਹਾ ਕੁਛ ਕਿ ਹੁੰਦਾ ਕਿ ਨਹੀਂ, ਕਿ ਵੀ ਮਤਲਬ ਬਿਲਕੁਲ ਪ੍ਰੋਪਰ ਫੇਅਰ ਹੁੰਦਾ ਸਭ ਕੁਝ? ਕਿਉਂਕਿ ਮੈਂ ਪਹਿਲਾ ਕੰਪੀਟੀਸ਼ਨ ਕੀਤੇ ਆ, ਉਹਦੇ ਵਿੱਚ ਜ਼ਰੂਰ ਇਹੋ ਜਿਹੀਆਂ ਚੀਜ਼ਾਂ ਸੀਗੀਆਂ, ਪਰ ਇਸ ਵਾਰੀ ਮੈਨੂੰ ਸੀਗਾ ਵੀ ਮੈਂ ਸਾਰਿਆਂ ਨਾਲੋਂ ਵੱਧ ਸਟੈਂਡ ਆਊਟ ਕਰਾਂ, ਵੀ ਜੇ ਇਹੋ ਜਿਹਾ ਕੁਛ ਹੋਵੇ ਵੀ ਤਾਂ ਫਿਰ ਵੀ ਮੈਨੂੰ ਚੁਣਨਾ ਪਵੇ ਵੀ ਆਹ ਕੁੜੀ ਨੇ ਬਹੁਤ ਵਧੀਆ ਕੀਤਾ। ਹਾਂਜੀ, ਤੇ ਤੁਸੀਂ ਮਤਲਬ ਫਿਰ ਉੱਥੇ ਕੀ ਇਹੋ ਜਿਹਾ ਕੀਤਾ ਹੈਗਾ ਐਕਸਟਰਾ, ਮਤਲਬ ਐਕਸਟਰਾ ਫੈਕਟਰ ਕੀ ਸੀਗਾ ਤੁਹਾਡਾ? ਉਹਦੇ ਇੱਕ ਕੰਪੀਟੀਸ਼ਨ ਲਈ ਤੁਹਾਡਾ ਇੱਕ ਪ੍ਰੋਜੈਕਟ ਹੋਣਾ ਚਾਹੀਦਾ ਵੀ ਉਹ ਸਿਰਫ ਤੁਹਾਡੀ ਆਊਟ ਬਿਊਟੀ ਨਹੀਂ ਦੇਖਦੇ, ਇਨਰ ਬਿਊਟੀ ਦੇਖਦੇ ਨੇ। ਤਾਂ ਮੇਰਾ ਪ੍ਰੋਜੈਕਟ ਸੀਗਾ ਵੀ ਮੈਂ ਬੁੱਕ ਲਾਂਚ ਕੀਤੀ ਸੀ ਆਪਣੀ, ਉਹ ਵੀ ਇੰਡੀਆ ਜਾ ਕੇ ਮੈਂ ਸਕੂਲਸ ਦੇ ਵਿੱਚ ਡੋਨੇਟ ਕੀਤੀ ਸੀਗੀ, ਤੇ ਉਹ ਚੀਜ਼ ਨੂੰ ਮੇਰਾ ਸਿਰਫ ਇੱਕ ਪਲਾਨ ਨਹੀਂ ਸੀ, ਮੈਂ ਉਹ ਕਰਕੇ ਦਿਖਾਇਆ ਸੀਗਾ। ਮੈਂ ਸਿਰਫ ਇੰਟਰਵਿਊ 'ਚ ਜਾ ਕੇ ਬੋਲਿਆ ਨਹੀਂ ਸੀ ਮੈਂ ਇੱਦਾਂ ਕਰੂੰਗੀ, ਪਰ ਮੈਂ ਐਕਚੁਅਲੀ ਜਾ ਕੇ ਕਰਕੇ ਦਿਖਾਇਆ, ਤਾਂ ਕਰਕੇ ਮੈਂ ਉਹ ਬੁੱਕ ਦਾ ਨਾਮ ਸ਼ਾਇਦ ਮੈਂ ਥੋੜ੍ਹਾ ਜਿਹਾ ਪੜ੍ਹਿਆ ਵੀ ਸੀਗਾ ਇੰਟਰਨੈਟ ਦੇ ਉੱਤੇ, ਕੁਝ ਫੇਅਰਲੈਸ ਸੀਗਾ, ਕਿ ਵੀ ਤੁਸੀਂ ਕੁਝ ਬੁਲਿੰਗ ਦੇ ਖਿਲਾਫ ਸੀਗਾ। ਕੀ ਉਹ ਥੋੜ੍ਹਾ ਜਿਹਾ ਦੱਸੋਗੇ ਆਪਣੀ ਜਰਨੀ ਬਾਰੇ? ਤੁਸੀਂ ਕੀ ਸੋਚ ਕੇ ਉਹ ਲਿਖੀ, ਜਾਂ ਤੁਸੀਂ ਗੋ ਥਰੂ ਖੁਦ ਹੋਏ ਸੀ? ਜਦੋਂ ਮੈਂ ਛੋਟੀ ਸੀਗੀ, ਮੈਂ ਆਸਟ੍ਰੇਲੀਆ 'ਚ ਆਈ, ਮੈਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਸੀ, ਤੇ ਸਕੂਲ ਜਾਂਦੀ ਸੀ, ਮੈਨੂੰ ਇੱਦਾਂ ਲੱਗਦਾ ਸੀ ਮੈਂ ਡਿਫਰੈਂਟ ਆ ਸਾਰਿਆਂ ਨਾਲੋਂ, ਕਿਉਂਕਿ ਆਪਣਾ ਓਬਵੀਅਸਲੀ ਸਕਿਨ ਕਲਰ ਥੋੜ੍ਹਾ ਡਾਰਕ ਹੈ। ਤਾਂ ਮੈਂ ਉਹ ਬੁੱਕ ਇਸ ਚੀਜ਼ 'ਤੇ ਬਣਾਈ ਹੈ ਵੀ ਤੁਸੀਂ ਜਿਵੇਂ ਵੀ ਹੋ, ਤੁਸੀਂ ਉੱਦਾਂ ਰਹਿਣਾ, ਵੀ ਚੇਂਜ ਨਹੀਂ ਕਰਨਾ ਆਪਣੇ ਆਪ ਨੂੰ। ਉਹ ਬੁੱਕ ਥੋੜ੍ਹੀ ਕਿਡਸ ਦੇ ਵਰਡਿੰਗ ਦੇ ਵਿੱਚ ਬਣੀ ਆ, ਪਰ ਮੇਨਲੀ ਉਹਦਾ ਮਕਸਦ ਇਹ ਹੀ ਆ ਵੀ ਆਪਦੇ ਆਪ ਨੂੰ ਚੇਂਜ ਨਾ ਕਰੋ, ਤੇ ਜਿੱਦਾਂ ਹੈਗੇ ਉੱਦਾਂ ਹੀ ਰਹੋ। ਤੇ ਜੇ ਕਿਸੇ ਨੇ ਇਹ ਬੁੱਕ ਬਾਏ ਕਰਨੀ, ਕਿਉਂਕਿ ਮੈਨੂੰ ਲੱਗਦਾ ਬਿਲਕੁਲ ਸਹੀ ਹੈ, ਕਿਉਂਕਿ ਜਦੋਂ ਏਜ ਛੋਟੀ ਹੁੰਦੀ ਹੈ ਬੱਚੇ ਨੂੰ ਸਮਝ ਨਹੀਂ ਲੱਗਦਾ ਬਹੁਤ ਸਾਰੀਆਂ ਚੀਜ਼ਾਂ, ਉਹ ਗੋ ਥਰੂ ਹੋ ਰਿਹਾ ਹੁੰਦਾ, ਪੇਰੈਂਟਸ ਵੀ ਸਮਟਾਈਮ ਨਹੀਂ ਅੰਡਰਸਟੈਂਡ ਕਰ ਪਾਉਂਦੇ, ਤੇ ਬੱਚਾ ਆਪਣੇ ਦਿਮਾਗ ਦੇ ਨਾਲ ਜੋ ਸੋਚਦਾ ਹੈ, ਜਾਂ ਆਸ-ਪਾਸ ਯਾਰ ਦੋਸਤ ਜੋ ਉਹਨੂੰ ਸੁਜੈਸ਼ਨਸ ਕਰਦੇ ਨੇ, ਬੰਦਾ ਉਹ ਮੰਨਦਾ ਜਾਂਦਾ ਆ। ਤਾਂ ਇਸ ਟਾਈਮ ਦੇ ਵਿੱਚ ਇੱਦਾਂ ਦੀ ਕਿਤਾਬ ਬੱਚੇ ਨੂੰ ਦੇਣੀ ਮੈਨੂੰ ਲੱਗਦਾ ਬੈਸਟ, ਬਹੁਤ ਵਧੀਆ ਡਿਸੀਜਨ ਹੈ। ਤੇ ਜੇ ਕਿਸੇ ਨੇ ਬੁੱਕ ਲੈਣੀ ਹੋਵੇ ਤਾਂ ਉਹ ਕਿੱਥੋਂ ਲੈ ਸਕਦਾ ਫਿਰ ਇਹ ਬੁੱਕ? ਮੈਂ ਸੋਸ਼ਲ ਮੀਡੀਆ 'ਤੇ ਲਿੰਕ ਪਾਇਆ ਹੋਇਆ ਬੁੱਕ ਲਈ, ਤਾਂ ਉੱਥੋਂ ਤੁਸੀਂ ਬਾਏ ਕਰ ਸਕਦੇ ਹੋ। ਓਕੇ, ਜੇ ਤੁਸੀਂ ਆਪਣੇ ਬੱਚੇ ਨੂੰ ਮਤਲਬ ਇੱਦਾਂ ਦੇ ਕੋਈ ਬੱਚਾ ਗੋ ਥਰੂ ਹੋ ਰਿਹਾ ਸਕੂਲ ਦੇ ਵਿੱਚ, ਕਿਉਂਕਿ ਇੱਥੇ ਬਹੁਤ ਕਾਮਨ ਚੀਜ਼ਾਂ ਨੇ, ਬਹੁਤ ਜ਼ਿਆਦਾ ਕਾਮਨ ਚੀਜ਼ ਹੈ ਬੁਲਿੰਗ ਵਗੈਰਾ ਹੋਣਾ, ਤੇ ਉਸ ਬੱਚੇ ਨੂੰ ਮਤਲਬ ਇਸ ਚੀਜ਼ ਬਾਰੇ ਪੜ੍ਹਾਉਣਾ ਤੇ ਆਪਣੇ ਆਪ ਦੇ ਵਿੱਚ ਸੈਲਫ ਕੌਨਫੀਡੈਂਸ ਆਉਣਾ, ਇਹ ਬੈਸਟ ਚੀਜ਼ ਕੀਤੀ ਮੈਨੂੰ ਲੱਗਦਾ। ਇਹਦੇ ਲਈ ਤੁਸੀਂ ਮੁਬਾਰਕਬਾਦ ਦੇ ਹੱਕਦਾਰ ਹੋ, ਕੰਗ੍ਰੈਚੁਲੇਸ਼ਨ ਫॉर ਦਿਸ। ਥੈਂਕ ਯੂ ਸੋ ਮਚ। ਹਾਂਜੀ, ਤੇ ਅੱਜ ਦੇ ਆਪਾਂ ਜੇ ਗੱਲ ਕਰੀਏ ਅੱਜ ਦੇ ਈਵੈਂਟ ਦੇ ਉੱਤੇ, ਤੁਹਾਡਾ ਕੀ ਵਿਚਾਰ ਹੈ ਕਿ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਨਾਰਥ ਸਾਈਡ ਦੇ ਵਿੱਚ
ਇੱਕ ਪ੍ਰੋਪਰ ਹਾਲ ਖਚਾ ਖਚ ਭਰਿਆ ਹੋਇਆ ਤੇ ਇੰਨੇ ਘੈਂਟ ਸਿੰਗਰਾਂ ਦਾ ਆਉਣਾ, ਤਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਕਿਉਂਕਿ ਮੈਂ ਕੱਲ੍ਹ ਹੀ ਵਾਪਸ ਆਈ ਹਾਂ ਕੰਪੀਟੀਸ਼ਨ ਤੋਂ, ਉੱਥੇ ਸਾਰੇ ਗੋਰੇ ਸੀ, ਈਵਨਿੰਗ ਗਾਊਨ ਪਾਇਆ, ਡਰੈਸਿਸ ਪਾ ਕੇ, ਪਰ ਮਨ ਇੱਥੇ ਆ ਕੇ ਹੀ ਲੱਗਦਾ ਹੈ ਨਾ, ਕਿਉਂਕਿ ਇੱਥੇ ਆਪਣਾ ਘਰ ਵਾਂਗੂ ਲੱਗਦਾ, ਇੱਦਾਂ ਲੱਗਦਾ ਵੀ ਪੰਜਾਬ ਵਾਪਸ ਆ ਗਏ ਹਾਂ। ਤਾਂ ਜਦੋਂ ਟ੍ਰਿਪ ਤੋਂ ਬਾਅਦ ਇੱਥੇ ਆਈ ਤਾਂ ਸਾਰੀ ਥਕਾਵਟ ਲੱਥ ਗਈ। ਹਾਂਜੀ ਤੇ ਅੱਜ ਕਿੱਦਾਂ ਪ੍ਰੋਗਰਾਮ? ਹੁਣ ਤੁਸੀਂ ਅੰਦਰ ਜਾ ਰਹੇ ਹੋ ਫਿਰ ਨੱਚਣ ਦੇ ਲਈ? ਬਿਲਕੁਲ, ਸਭ ਤੋਂ ਪਹਿਲਾਂ ਮੈਂ ਹੋਊਂਗੀ। ਚਲੋ ਤੁਹਾਡਾ ਇੰਤਜ਼ਾਰ ਰਹੇਗਾ ਸਟੇਜ ਦੇ ਕੋਲ ਹੀ। ਸ਼ੁਕਰੀਆ ਤੁਹਾਡਾ ਟਾਈਮ ਦੇਣ ਦੇ ਲਈ। ਥੈਂਕ ਯੂ ਸੋ ਮਚ। ਥੈਂਕ ਯੂ। ਤੇ ਸਾਡੇ ਨਾਲ ਇੱਥੇ ਭੈਣਾਂ ਆਈਆਂ ਹੋਈਆਂ ਨੇ ਤੇ ਆਰਾਮ ਨਾਲ ਬਾਹਰ ਥੱਕ ਹਾਰ ਕੇ ਹੁਣ ਨੱਚ ਨੁੱਚ ਕੇ ਖਾਣ ਆਈਆਂ ਨੇ, ਤੇ ਉਹਨਾਂ ਨੂੰ ਪੁੱਛਦੇ ਆ ਕਿਵੇਂ ਦਾ ਲੱਗ ਰਿਹਾ ਅੱਜ ਪ੍ਰੋਗਰਾਮ ਜੀ? ਬਹੁਤ ਵਧੀਆ ਜੀ। ਤੁਹਾਨੂੰ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਜੀ। ਇੰਡੀਆ ਵਾਲੀ ਬਹੁਤ ਸੋਹਣੀ ਫੀਲਿੰਗ ਆਈ, ਬਹੁਤ ਵਧੀਆ ਮਾਹੌਲ ਸੀਗਾ। ਥੈਂਕ ਯੂ। ਨਹੀਂ, ਸੁਦੇਸ਼ ਕੁਮਾਰੀ ਨੂੰ ਤੁਸੀਂ ਲਾਈਵ ਸੁਣਿਆ ਹੈ ਨਾ? ਮੈਨੂੰ ਲੱਗਦਾ ਮੈਂ ਨਹੀਂ ਲਾਈਵ ਸੁਣਿਆ ਉਹਨਾਂ ਨੂੰ ਕਦੇ, ਤੇ ਮੈਂ ਤਾਂ ਦੇਖਿਆ ਵੀ ਉਹਨਾਂ ਨੂੰ ਪਹਿਲੀ ਵਾਰ ਜਿੱਦਾਂ ਹੈ ਨਾ ਲਾਈਵ। ਨਾਰਮਲੀ ਆਪਾਂ ਉਹਨਾਂ ਦੇ ਗਾਣੇ ਬਹੁਤ ਸੁਣੇ ਆ, ਮਾਡਲਾਂ ਆਪਾਂ ਅਲੱਗ-ਅਲੱਗ ਦੇਖਦੇ ਰਹੇ ਆ, ਤੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਸਾਨੂੰ ਉਹਨਾਂ ਦੀ ਆਵਾਜ਼ ਬਹੁਤ ਵਧੀਆ ਲੱਗੀ, ਬਹੁਤ ਵਧੀਆ ਲੱਗੀ। ਅਸੀਂ ਵੀ ਉਹਨਾਂ ਨੂੰ ਫਸਟ ਟਾਈਮ ਮਿਲਿਆ, ਸਾਡੇ ਫੇਵਰੇਟ ਸਿੰਗਰ ਨੇ। ਉਹਨਾਂ ਦੇ ਸੌਂਗ ਸਾਨੂੰ ਬਹੁਤ ਟਾਈਮ ਦੀ ਉਹਨਾਂ ਦੀ ਵੇਟ ਸੀ ਵੀ ਅਸੀਂ ਉਹਨਾਂ ਨੂੰ ਮਿਲਾਂਗੇ, ਦੇਖਾਂਗੇ। ਬਹੁਤ ਵਧੀਆ ਲੱਗਿਆ। ਬਹੁਤ ਹੀ ਵਧੀਆ ਲੱਗਿਆ। ਲਓ ਜੀ, ਹੁਣ ਹਾਲ ਦੇ ਬਾਹਰ ਦੇਖੋ, ਅੰਦਰ ਪ੍ਰੋਗਰਾਮ ਚੱਲ ਰਿਹਾ, ਪੂਰਾ ਨੱਚ ਟੱਪ ਰਹੇ ਨੇ, ਪੂਰਾ ਘੈਂਟ ਪ੍ਰੋਗਰਾਮ ਚੱਲ ਰਿਹਾ। ਹੁਣ ਥੱਕ ਹਾਰ ਕੇ ਬਾਹਰ ਆਏ ਨੇ, ਡਰਿੰਕ ਲੈ ਰਹੇ ਨੇ। ਹਲੇ ਵੀ ਨੱਚ ਰਹੇ ਹਾਂ। ਹਾਂਜੀ, ਮੈਂ ਦੇਖ ਰਿਹਾ ਹਲੇ ਵੀ ਉਹਨਾਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਕਿ ਵੀ ਜਲਦੀ ਜਲਦੀ ਅੰਦਰ ਜਾ ਕੇ ਨੱਚੀਏ। ਤਾਂ ਅਸੀਂ ਥੋੜਾ ਇਹਨਾਂ ਨੂੰ ਫੜ ਕੇ ਪੁੱਛ ਰਹੇ ਹਾਂ ਕਿ ਕਿਵੇਂ ਦਾ ਲੱਗ ਰਿਹਾ ਪ੍ਰੋਗਰਾਮ ਜੀ? ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ। ਸੁਦੇਸ਼ ਕੁਮਾਰੀ ਜੀ ਨੂੰ ਫਸਟ ਟਾਈਮ ਦੇਖਿਆ, ਬਹੁਤ ਹੀ ਜ਼ਿਆਦਾ ਵਧੀਆ। ਇੰਨੀ ਸੋਹਣੀ ਆਵਾਜ਼ ਆ ਉਹਨਾਂ ਦੀ, ਔਰ ਵੈਰੀ ਐਨਰਜੈਟਿਕ, ਲਾਈਕ ਇਟਸ ਰੀਅਲੀ 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 ਲੈਜੈਂਡ ਸਾਡੇ ਬਈ। ਅਸਾਂ ਭਲੇ ਹੀ ਉਹਨਾਂ ਦੇ ਗਾਣੇ ਸੁਣ ਕੇ, ਆਸ਼ਕੀਆਂ ਵੀ ਉਹਨਾਂ ਦੇ ਗਾਣੇ ਸੁਣ ਕੇ ਕੀਤੀਆਂ। ਕਿਤੇ ਕਿ ਸਾਨੂੰ ਫਰੈਸ਼ ਫੀਲ ਹੋ ਸੀ, ਹੋਰ ਦੁਬਾਰਾ ਫੇਰ ਕਰ ਰਹੇ ਆ। ਬਹੁਤ ਵਧੀਆ ਨੋਸਟੈਲਜੀ ਆ ਕੇ ਵੀ ਉਹ ਬੰਦਾ ਪੁਰਾਣੇ ਗਾਣੇ ਸੁਣਦਾ ਵੈਸੇ ਕਿ ਹਾਏ ਯਾਰ ਇਸ ਟਾਈਮ ਅਸੀਂ ਐਂ ਕਰਦੇ ਹੁੰਦੇ ਸੀ, ਕਾਲਜ ਦੇ ਵਿੱਚ ਅਸੀਂ ਐਦਾਂ ਦੇ। ਬਹੁਤ ਵਧੀਆ, ਸਾਰਾ ਪੁਰਾਣਾ ਟਾਈਮ ਸਾਡਾ ਯਾਦ ਆ ਗਿਆ। ਕਿਸੇ ਕਾਲਜ ਵਿੱਚ ਕੀ ਗਾਣੇ, ਕਿਤੇ ਇਦਾਂ ਦੇ ਗਾਣੇ ਸੁਣਦੇ ਸੀ ਹੈ ਨਾ। ਆਪਣੇ MH1 ਤੇ ਗਾਣੇ ਆਉਂਦੇ ਹੁੰਦੇ ਸੀ ਇਹਨਾਂ ਦੇ। ਲਓ ਜੀ, ਆਪਾਂ ਪ੍ਰੋਗਰਾਮ ਵੀ ਦੇਖ ਰਹੇ ਆ, ਨਾਲ ਦੇਖ ਰਹੇ ਆ ਆਡੀਅנס ਦੇ ਰਿਵਿਊ ਵੀ, ਤੇ ਜੋ ਇਹ ਕਰਤਾ ਧਰਤਾ ਹੈਗੇ ਨੇ ਸਾਡੇ ਅਰਬਨ ਪਿੰਡੂ ਦੀ ਟੀਮ ਹੁਣ ਸਾਡੇ ਨਾਲ ਖੜੀ ਹੈ। ਬੰਟੀ ਪੁਨੀਆ ਜੀ, ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਤੁਹਾਡਾ ਰਿਸਪੌਂਸ? ਤੁਹਾਨੂੰ ਲੱਗਦਾ ਕਿ ਵੀ ਖੁਸ਼ ਹੋ ਰਿਸਪੌਂਸ ਤੋਂ? ਰਿਸਪੌਂਸ ਨਾਰਥ ਸਾਈਡ ਦੇ ਨੇ ਭੈਣਾਂ ਨੇ ਬਹੁਤ ਪਿਆਰ ਦਿੱਤਾ। ਹਰੇਕ ਵਾਰ ਦੇ ਜਦੋਂ ਵੀ ਆਪਾਂ ਸ਼ੋਅ ਕਰਾਉਂਦੇ ਆ ਨਾ, ਇਸ ਵਾਰ ਉਹ ਤੋਂ ਵੱਧ ਸੀਟਾਂ ਸਾਡੇ ਕੋਲ ਬਚੀਆਂ ਨਹੀਂ ਕਿ 200-300 ਉੱਪਰੇ ਸੀਗੀਆਂ ਥੋੜੀ। ਹਾਂਜੀ, ਮਤਲਬ ਪੂਰਾ ਲੱਗ ਰਿਹਾ, ਮਤਲਬ ਅੱਜ ਤੁਸੀਂ ਜਦੋਂ ਐ ਨਹੀਂ ਹੋਇਆ ਕਿ ਵੀ ਦੇਖ ਕੇ ਯਾਰ ਮਤਲਬ ਨਜ਼ਾਰਾ ਬੰਨਤਾ ਆਡੀਅנס ਨੇ ਆ ਕੇ। ਹੁਣ ਤੁਸੀਂ ਦੇਖੋ ਨਾ, ਸ਼ੋਅ ਚੱਲਦੇ ਨੂੰ 3 ਘੰਟੇ ਹੋ ਗਏ ਲਗਾਤਾਰ, ਹਾਈਪ ਤੇ ਸ਼ੋਅ ਜਾਂਦਾ ਏ, ਹਲੇ ਘੰਟਾ ਹੋਰ ਪਿਆ ਏ ਹੈ ਨਾ। ਹੁਣ ਇਹ ਸ਼ੋਅ ਤਾਂ ਆਇਆ, ਤੁਹਾਨੂੰ ਪਤਾ, ਤੁਸੀਂ ਆਪੇ ਦੇਖ ਲਿਆ ਵੀ ਕਿਵੇਂ ਚੱਲਦਾ। ਆਡੀਅנס ਇੰਨੀ ਖੁਸ਼ ਆ, ਤੁਹਾਨੂੰ ਮੁਬਾਰਕਾਂ ਦੇ ਰਹੀ ਆ ਵੀ ਕਿ ਅਰਬਨ ਪਿੰਡੂ ਦੀ ਟੀਮ ਨੇ ਕਮਾਲ ਕੀਤਾ ਹੋਇਆ। ਔਰ ਵੈਸੇ ਤਾਂ ਹੁਣ ਮਤਲਬ ਕਿ ਨਾਰਥ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਹੀ ਹੋ ਜਿਨ੍ਹਾਂ ਨੇ ਮਤਲਬ ਪੰਗਾ ਲਿੱਤਾ ਕਿ ਵੀ ਨਾਰਥ ਸਾਈਡ ਦੇ ਵਿੱਚ ਵੀ ਇਵੈਂਟ ਕਰਾਉਣੇ ਆ, ਤੇ ਇੱਧਰ ਹੀ ਹੋਣਗੇ ਹੁਣ। ਨਹੀਂ, ਇੱਧਰ ਹੀ ਹੁੰਦੇ ਵੀਰੇ, ਅੱਗੇ ਵੀ ਇੱਧਰ ਕੋਨੇ। ਆਪਣੀ ਸਾਰੀ ਉਹ ਫੈਮਿਲੀ ਆ ਨਾਰਥ ਸਾਈਡ ਦੀ। ਜਦੋਂ ਵੀ ਆਪਾਂ ਸ਼ੋਅ ਕਰਾਉਂਦੇ ਆ, ਇਹ ਹੋਮ ਆ ਕੇ ਆਉਂਦੇ ਆ, ਕੋਈ ਨਹੀਂ, ਮੋਢੇ ਨਾਲ ਮੋਢਾ ਜੋੜ ਕੇ ਚੜ੍ਹਦੇ ਆ ਹੈ ਨਾ। ਇਹ ਬਾਕੀ ਹੁਣ ਆਪਣਾ ਅਗਲਾ ਸ਼ਾਇਦ ਮੇਲਾ ਹੋਊਗਾ ਜਾਂ ਇੰਡੋ ਕਰਾਉਂਗੇ, ਸਿਮਰਤਾਂ ਦੇ ਕਾਕੇ ਦਾ। ਅੱਛਾ, ਹਾਂਜੀ। ਉਹ ਸਾਰਾ ਇਹ ਫੈਮਿਲੀ ਸ਼ੋਅ ਹੋਊਗਾ ਵੀ। ਓਕੇ ਜੀ। ਹਾਂਜੀ। ਉਹ ਕਿੱਥੇ ਹੋਣ ਵਾਲਾ ਜੀ? ਉਹ ਨਾਰਥ ਸਾਈਡ ਹੀ ਹੋਊਗਾ ਵੀਰੇ ਉਹ ਵੀ। ਬਸ ਆ ਤੁਸੀਂ, ਮੈਂ ਕਹਿੰਦਾ ਕਮਾਲ ਕਰ ਰਹੇ ਹੋ ਤੁਸੀਂ। ਹੁਣ ਨਾਰਥ ਨੂੰ ਪੂਰਾ ਤਗੜੇ ਤਰੀਕੇ ਨਾਲ ਪ੍ਰਮੋਟ ਕਰ ਰਹੇ ਹੋ ਹੁਣ। ਇਹ ਅਸਲ ਵਿੱਚ ਪਤਾ ਕਿ ਜਦੋਂ ਨਾਰਥ ਰਹਿੰਦੇ, ਨਾਰਥ ਵਾਲੇ ਪਿਆਰੇ ਬਹੁਤ ਹੁੰਦੇ ਆ। ਇਹ ਆਪਾਂ ਨੂੰ ਤਕਰੀਬਨ 7-8 ਸਾਲ ਹੋ ਗਏ ਸ਼ੋਅ ਕਰਾਉਂਦਿਆਂ ਨੂੰ। ਇਹ ਜਿਵੇਂ ਆਪਣੇ ਸ਼ੋਅ ਜਾਂਦੇ, ਹਰੇਕ ਸ਼ੋਅ ਆਪਣਾ ਸੋਲਡ ਆਊਟ ਜਾਂਦਾ। ਹੁਣ ਤੁਸੀਂ ਆਪ ਦੇਖਿਆ ਸੋਲਡ ਆਊਟ ਤੋਂ ਉੱਪਰ ਚਲੇ ਗਿਆ, ਪਰ ਆਪਾਂ ਬੋਲਦੇ ਨਹੀਂ, ਸਾਡਾ ਸੋਲਡ ਆਊਟ ਜਾਂਦਾ। ਨਾ ਸਾਡਾ ਕਿਸੇ ਨਾਲ ਮੁਕਾਬਲਾ ਏ, ਨਾ ਅਸੀਂ ਮੁਕਾਬਲਾ ਰੱਖਦੇ, ਸਾਡੇ ਨਾਲ ਮੁਕਾਬਲਾ ਏ। ਹਾਂਜੀ, ਇਹੀ ਚੀਜ਼ ਚਾਹੀਦੀ। ਬਾਕੀ ਇੰਡੋ ਟੀਵੀ ਵਾਲੇ ਸਾਨੂੰ ਬਹੁਤ ਪਿਆਰ ਕਰਦੇ ਆ ਅਗਲੇ। ਨਹੀਂ, ਤੁਸੀਂ ਸਾਨੂੰ ਇੰਡਸਟਰੀ ਨੂੰ ਬਹੁਤ ਪਿਆਰ ਕਰਦੇ ਆ, ਤੁਸੀਂ ਬੁਲਾਉਂਦੇ ਹੋ ਇੱਥੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਉਮੀਦ ਕਰਦੇ ਆ ਕਿ ਅਗਲਾ ਸ਼ੋਅ ਵੀ ਇਸੇ ਤਰੀਕੇ ਨਾਲ ਹਾਊਸਫੁੱਲ, ਜਿਸ ਤਰੀਕੇ ਨਾਲ ਹੁਣ ਭਰਿਆ ਹੋਇਆ ਆ, ਖਚਾ ਖਚ ਭਰਿਆ ਹੋਇਆ, ਤੇ ਲੋਕ ਬਹੁਤ ਇੰਜੋਏ ਕਰ ਰਹੇ ਆ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਵੀ ਇਸ ਚੀਜ਼ ਦੇ ਲਈ। ਥੈਂਕ ਯੂ। ਚਲੋ, ਥੈਂਕ ਯੂ ਜੀ ਤੁਹਾਡਾ ਟਾਈਮ ਦੇਣ ਦੇ ਲਈ। ਠੀਕ ਹੈ। ਬਹੁਤ ਲੌਂਗ ਟਾਈਮ, ਸੇਮ ਟੂ ਸੇਮ। ਹਾਂ, ਬਿਲਕੁਲ ਵੀ ਫਰਕ ਨਹੀਂ ਨਜ਼ਰ ਆਇਆ। ਬਿਲਕੁਲ ਫਰਕ ਨਹੀਂ, ਬਿਲਕੁਲ ਐਜ਼ ਇਟ ਇਜ਼ ਆਵਾਜ਼। ਆਸ਼ਾ ਬੌਂਸਲੇ ਆ, ਜਿਵੇਂ ਉਹਨਾਂ ਦੇ ਬਾਲੀਵੁੱਡ ਦੇ ਨਾ, ਸਾਡੇ ਇਹ ਆ ਸਾਡੇ ਪੰਜਾਬ ਦੀ ਕੋਇਲ ਨੇ, ਪੰਜਾਬ ਦੀ ਕੋਇਲ ਹੈ ਸਾਡੇ ਲਈ। ਬਿਲਕੁਲ, ਬਹੁਤ ਮਜ਼ਾ ਕੀਤਾ, ਨਾਈਸ ਸੀਗਾ। ਅਸੀਂ ਹੁਣ ਵੀ ਮਜ਼ਾ ਕਰ ਰਹੇ ਹਾਂ, ਅਸੀਂ ਅੰਦਰ ਜਾ ਰਹੇ ਹਾਂ ਫੇਰ ਦੁਬਾਰਾ ਤੋਂ। ਉਹ ਕਹਿੰਦੇ ਆ ਵੀ ਮੈਂ ਪਹਿਲੀ ਵਾਰ ਆਈ ਹਾਂ, ਮੈਨੂੰ ਲੱਗਦਾ ਆਸਟ੍ਰੇਲੀਆ, ਪਰ ਲੇਕਿਨ ਮੈਨੂੰ ਲੱਗਦਾ ਉਹਨਾਂ ਨੂੰ ਬਾਰ-ਬਾਰ ਆਉਣਾ ਚਾਹੀਦਾ ਇੱਥੇ। ਬਿਲਕੁਲ, ਬੁਲਾਉਣਾ ਚਾਹੀਦਾ ਆ ਕਿ ਉਹਨਾਂ ਨੂੰ ਕਿ ਤੁਸੀਂ ਹਰ ਵਾਰ ਆਣਾ ਹੈ। ਕਹਿੰਦੇ ਅਸੀਂ ਜ਼ਰੂਰ ਆਵਾਂਗੇ। ਕਹਿੰਦੇ ਮੈਂ ਡਰ ਰਹੀ ਸੀ ਪਹਿਲੇ ਆਉਣ ਲੱਗੇ ਕਿਵੇਂ ਹੋਏਗਾ, ਪਰ ਕਹਿੰਦੇ ਮੈਂ ਬਹੁਤ ਖੁਸ਼ ਹਾਂ ਤੇ ਆ ਕੇ। ਲੈਜੈਂਡ ਜਿੱਦਾਂ ਮਤਲਬ ਕਿਹਾ ਜਾਂਦਾ, ਇਹਨਾਂ ਨੂੰ ਲੈਜੈਂਡ ਕਹਿੰਦੇ ਆ। ਤੇ ਤੁਸੀਂ ਇੱਕ ਇਦਾਂ ਦੀ ਦੱਸੋ ਕਿ ਵੀ ਆਹ ਗਾਣੇ ਨੂੰ ਸੁਣ ਕੇ ਤੁਹਾਨੂੰ ਲੱਗਿਆ ਕਿ ਮੈਂ ਪੰਜਾਬ ਪਹੁੰਚ ਗਈ। ਹਾਏ, ਮੈਨੂੰ ਉਹੀ ਜਿਹੜਾ ਗਾਣਾ ਉਹਨਾਂ ਦੇ ਸਾਰੇ ਗਾਣੇ ਗਾਏ ਆ, ਕਿੰਨੇ ਗਾਣੇ ਗਾਏ ਆ, ਹੁਣ ਮੈਨੂੰ ਮੇਰਾ ਬ੍ਰੇਨ ਵਾਸ਼ ਹੋ ਗਿਆ। ਮੈਂ ਤਾਂ ਇੰਨਾ ਇੰਜੋਏ ਕੀਤਾ, ਮੈਂ ਤਾਂ ਪਾਗਲ ਹੋ ਗਈ ਨੱਚ ਨੱਚ ਕੇ।
ਤਾਂ ਸੁਦੇਸ਼ ਕੁਮਾਰ ਜੀ ਤਾਂ ਸਾਰੇ ਹੀ ਗਾਣੇ ਉਹਨਾਂ ਦੇ ਮਤਲਬ ਇੰਨੇ ਵਧੀਆ ਹੈ। ਉਹਨਾਂ ਦੇ ਗਾਣੇ ਜੇ ਗਿਣਨ ਲੱਗ ਜਾਓਗੇ ਤਾਂ ਮੈਨੂੰ ਲੱਗਦਾ ਰਾਤ ਪੈ ਜਾਣੀ, ਉਹਨਾਂ ਨੇ ਇੰਨੇ ਗਾਣੇ ਗਾਏ ਆ। ਹਾਂਜੀ, ਬਾਕੀ ਸਾਰੇ ਕਲਾਕਾਰੀ ਬਹੁਤ ਵਧੀਆ ਹੈ। ਤੇ ਜਿਨ੍ਹਾਂ ਨੇ ਸਟੇਜ ਪਹਿਲਾਂ ਸਟਾਰਟ ਕੀਤਾ ਸੀਗਾ, ਉਹ ਕਿਹੜੇ ਉਹਨਾਂ ਦਾ ਨੇਮ ਮੈਨੂੰ ਭੁੱਲ ਗਿਆ, ਜਿਹੜੇ ਵੀਰ ਜੀ ਆ ਉਹਨਾਂ ਨੇ ਹੀ ਰੰਗ ਬੰਨ੍ਹਤਾ ਸੀਗਾ ਪਹਿਲੇ ਵਾਰੀ। ਮਤਲਬ ਇੱਦਾਂ ਵੀ ਅਸੀਂ ਕੰਮਾਂ ਕਾਰਾਂ 'ਚ ਇੰਨੇ ਬਿਜ਼ੀ ਰਹਿੰਦੇ ਆ, ਜਦੋਂ ਕਿਤੇ ਕਦਾਈ ਆਉਂਦੇ ਆ ਤੇ ਫਿਰ ਬਹੁਤ ਵਧੀਆ ਲੱਗਦਾ। ਤੇ ਲਾਸਟ ਦੇ ਵਿੱਚ ਅਰਬਨ ਪੇਂਡੂ ਦੀ ਟੀਮ ਨੂੰ ਤੁਸੀਂ ਕੀ ਕਹੋਗੇ? ਮੈਂ ਕਹੂੰਗੀ ਤੁਸੀਂ ਸਾਰਾ ਕੁਝ ਬਹੁਤ ਵਧੀਆ ਅਰੇਂਜ ਕੀਤਾ, ਇਦਾਂ ਹੀ ਕਰਦੇ ਰਹੋ। ਤੇ ਅਸੀਂ ਸਾਰਾ ਦਿਨ ਕੰਮ ਕਰਦੇ ਆ, ਮਤਲਬ 365 ਦਿਨ, ਤੇ ਕਦੀ ਕਦਾਈ ਇਦਾਂ ਸਾਡੇ ਕੋਲ ਜਿੱਦਣ ਟਾਈਮ ਹੁੰਦਾ ਅਸੀਂ ਇੰਜੋਏ ਕਰ ਸਕੀਏ। ਤੇ ਇੱਥੇ ਆ ਕੇ ਲੱਗਦਾ ਹੀ ਨਹੀਂ ਹੈਗਾ ਵੀ ਅਸੀਂ ਵੀ ਬਾਹਰ ਆ। ਮੈਂ ਤਾਂ ਕਦੇ ਆਸਟ੍ਰੇਲੀਆ ਨੂੰ ਵੈਸੇ ਵੀ ਨਹੀਂ ਲੱਗਦਾ ਵੀ ਇਹ ਬਾਹਰ ਹੈ, ਤੇ ਆਪਣਾ ਹੀ ਲੱਗਦਾ, ਕਿਉਂਕਿ ਇੰਨੇ ਪੰਜਾਬੀ ਆ ਆਪਣੇ ਇੱਥੇ। ਤੇ ਸਪੈਸ਼ਲੀ ਜਦੋਂ ਇਦਾਂ ਦੇ ਫੰਕਸ਼ਨਸ ਜਾਂਦੇ ਆ ਤਾਂ ਫਿਰ ਇੱਦਾਂ ਲੱਗਦਾ ਨਹੀਂ ਹੈਗਾ ਵੀ ਅਸੀਂ ਪੰਜਾਬ ਤੋਂ ਦੂਰ ਆ, ਹੈ ਨਾ। ਗੁੱਡ ਲੱਗਦਾ, ਸਾਰੇ ਪੰਜਾਬੀ ਬੋਲਦੇ ਆ, ਪੰਜਾਬੀ ਡਰੈਸਿਸ ਪਾਈਆਂ ਸਾਰਿਆਂ ਨੇ, ਬੱਚੇ ਵੀ ਕਿੰਨੇ ਸੋਹਣੇ ਲੱਗਦੇ ਆ। ਤਾਂ ਤੁਹਾਨੂੰ ਮਿਲ ਕੇ ਵੀ ਬਹੁਤ ਸੋਹਣਾ ਲੱਗਿਆ। ਥੈਂਕ ਯੂ ਵੀਰ ਜੀ। ਲਓ ਜੀ, ਇਹ ਸੀ ਪ੍ਰੋਗਰਾਮ ਜਿੱਥੇ ਮੰਨਤ ਨੂਰ ਤੇ ਨਾਲ ਸੁਦੇਸ਼ ਕੁਮਾਰੀ ਜੀ ਪਹੁੰਚੇ ਹੋਏ ਸੀਗੇ। ਤੁਸੀਂ ਦਰਸ਼ਕਾਂ ਦੇ ਰਿਵਿਊ ਸੁਣੇ ਨੇ ਕਿ ਅਰਬਨ ਪੇਂਡੂ ਦੀ ਟੀਮ ਨੇ ਪੂਰਾ ਗਾਹ ਪਾ ਰੱਖਿਆ ਨਾਰਥ ਸਾਈਡ ਦੇ ਵਿੱਚ। ਤੇ ਅਗਲੇ ਪ੍ਰੋਗਰਾਮ ਜਿਹੜੇ ਉਹਨਾਂ ਨੇ ਦੱਸੇ ਨੇ, ਤੁਸੀਂ ਵੀ ਜ਼ਰੂਰ ਉੱਥੇ ਹੋਮਾ ਕੇ ਪਹੁੰਚਿਓ ਤੇ ਉਹਨਾਂ ਦੇ ਪ੍ਰੋਗਰਾਮਾਂ ਨੂੰ ਇੰਜੋਏ ਕਰਿਓ। ਤੇ ਮਿਲਦੇ ਆ ਤੁਹਾਨੂੰ ਅਗਲੀ ਵਾਰ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ। ਮਿਲਦੇ ਆ ਅਗਲੀ ਵਾਰ, ਧੰਨਵਾਦ।